ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਯੂਕਰੇਨ ਰਸ਼ੀਆ ਨੂੰ ਲੈ ਕੇ ਆ। ਉੱਥੇ ਰਸ਼ੀਆ ਨੇ ਤਬਾਹੀ ਮਚਾਈ ਹੋਈ ਆ ਤੇ ਇੱਕ ਜਗ੍ਹਾ ਤੋਂ ਖਬਰ ਆ ਰਹੀ ਵੀ 70 ਫੌਜੀ ਯੂਕਰੇਨ ਦੇ ਮਾਰੇ ਗਏ। ਖਾਰਕਿਵ ਜਿਹੜਾ ਟਾਊਨ ਆ ਉੱਥੇ ਬਹੁਤ ਬੰਬਾਰਡਮੈਂਟ ਹੋ ਰਹੀ ਆ। ਉਹੀ ਟਾਊਨ ਆ ਜਿਹੜਾ 30 ਕਿਲੋਮੀਟਰ ਦੂਰ ਆ ਰਸ਼ੀਆ ਦੇ ਬਾਰਡਰ ਤੋਂ, ਤੇ ਇੱਥੇ ਇੱਕ ਯੂਨੀਵਰਸਿਟੀ ਆ ਜਿੱਥੇ ਬਹੁਤ ਸਾਰੇ ਇੰਡੀਅਨ ਸਟੂਡੈਂਟਸ ਮੈਡੀਕਲ ਦੀ ਪੜ੍ਹਾਈ ਕਰਨ ਵੀ ਗਏ ਹੋਏ ਆ। ਤੇ ਇਹ ਵੀ ਖਬਰ ਆ ਰਹੀ ਆ ਵੀ ਇੱਕ ਇੰਡੀਅਨ ਮੂਲ ਦਾ ਜਿਹੜਾ ਨੌਜਵਾਨ ਆ ਪੜ੍ਹਨ ਗਿਆ ਸੀ ਸਟੂਡੈਂਟ, ਉਸ ਦੀ ਵੀ ਮੌਤ ਹੋਈ ਆ। ਜਿੰਨੀਆਂ ਖਬਰਾਂ ਆ ਰਹੀਆਂ ਖਾਸ ਕਰਕੇ ਇੰਡੀਅਨ, ਪਾਕਿਸਤਾਨੀ ਜਾਂ ਹੋਰ ਕਾਲੇ ਮੂਲ ਦੇ ਸਟੂਡੈਂਟਸ ਉੱਥੇ ਜਿਹੜੇ ਹੈਗੇ ਆ, ਕਿਉਂਕਿ ਬਹੁਤ ਵੱਡੀ ਗਿਣਤੀ 'ਚ ਸਟੂਡੈਂਟਸ ਉੱਥੇ ਪੜ੍ਹਦੇ ਆ ਮੈਡੀਕਲ, ਤੇ ਉਹਨਾਂ ਦੇ ਨਾਲ ਵਿਤਕਰਾ ਬਹੁਤ ਕੀਤਾ ਜਾ ਰਿਹਾ। ਟ੍ਰੇਨ ਦੇ ਉੱਤੇ ਚੜ੍ਹਨ ਨਹੀਂ ਦਿੱਤਾ ਜਾ ਰਿਹਾ, ਕਹਿੰਦੇ ਗੋਰੇ ਮੂਲ ਦੇ ਲੋਕਾਂ ਨੂੰ ਹੀ ਚੜ੍ਹਨ ਦਿੱਤਾ ਜਾ ਰਿਹਾ। ਇਹ ਵੀ ਵੀਡੀਓਜ਼ ਆਈਆਂ ਕਿਸ ਤਰ੍ਹਾਂ ਇੰਡੀਅਨ ਸਟੂਡੈਂਟਸ ਨੂੰ ਕੁੱਟਿਆ ਜਾ ਰਿਹਾ ਹੈਗਾ। ਬਹੁਤ ਹੀ ਬੁਰੀ ਸਿਚੁਏਸ਼ਨ ਆ, ਜਿਨ੍ਹਾਂ ਦੇ ਰਿਸ਼ਤੇਦਾਰ ਵਿਚਾਰੇ ਰੋਂਦੇ ਆ ਤੇ ਬਹੁਤ ਬੁਰਾ ਹਾਲ ਹੈਗਾ ਆ। ਇੰਡੀਆ ਦੀ ਸਰਕਾਰ ਕਹਿ ਤਾਂ ਰਹੀ ਆ ਵੀ ਜੀ ਅਸੀਂ ਲਿਆ ਰਹੇ ਆ, ਕੁਛ ਫਲਾਈਟ ਲੈ ਗਏ ਵੀ ਹੈਗੇ ਆ। ਹੁਣ ਕਹਿੰਦੇ ਆ ਵੀ ਕੀਵ ਟਾਊਨ ਨੂੰ ਛੱਡ ਜਾਓ, ਕਿਸ ਤਰ੍ਹਾਂ ਜਾਣ? ਸਨੋ ਉੱਥੇ -4 ਡਿਗਰੀ ਟੈਂਪਰੇਚਰ ਆ, ਟ੍ਰੇਨ 'ਚ ਚੜ੍ਹ ਨਹੀਂ ਦਿੰਦੇ, 1200 ਕਿਲੋਮੀਟਰ ਦੂਰ ਦਾ ਬਾਰਡਰ ਆ ਤੇ ਬਹੁਤ ਹੀ ਬੁਰੀ ਸਿਚੁਏਸ਼ਨ ਬਣੀ ਹੋਈ ਆ। ਤੇ ਦੂਸਰੇ ਪਾਸੇ ਅੱਜ ਰਸ਼ੀਆ ਦਾ 40 ਮੀਲ ਲੰਬਾ ਕੌਨਵੇ ਜਿਹੜਾ ਹੈ ਉਹ ਕੀਵ ਦੇ ਲਾਗੇ ਬਿਲਕੁਲ ਪਹੁੰਚਣ ਵਾਲਾ ਹੋਇਆ, ਉਸ ਰੂਟ ਤੇ ਜਾ ਰਿਹਾ ਹੈਗਾ। ਤੇ ਯੂਕਰੇਨ ਦੀ ਸਿਟੀ ਖਾਰਕਿਵ, ਉਹ ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕਾ ਵੀ ਬਹੁਤ ਬੰਬਾਰਡਮੈਂਟ ਉੱਥੇ ਹੋਈ ਹੈਗੀ ਆ। ਜੀ, ਜੀ। ਬਿਲਕੁਲ। ਸੋ ਖਾਰਕੀਵ ਦੇ ਵਿੱਚ ਵੀ ਵੱਡੇ ਧਮਾਕੇ ਹੋਏ। ਉੱਥੇ ਦਾ ਜਿਹੜਾ ਫਰੀਡਮ ਸਕੇਅਰ ਜਿਹੜਾ ਆਖਿਆ ਜਾਂਦਾ ਹੈ, ਉੱਥੇ ਮਿਜ਼ਾਈਲ ਦੇ ਨਾਲ ਹਮਲਾ ਹੋਇਆ। ਇਹ ਨਵੀਨ ਨਾਂ ਦਾ ਜਿਹੜਾ ਮੁੰਡਾ ਆ, ਇਹ ਕਹਿੰਦੇ ਵੀ ਰੋਟੀ ਪਾਣੀ ਦੇ ਲਈ ਜਿਹੜਾ ਢਿੱਡ ਲੱਗਾ ਆ, ਉਸ ਨੂੰ ਭਰਨ ਦੇ ਲਈ ਲਾਈਨ ਦੇ ਵਿੱਚ ਸੀਗਾ, ਉੱਥੇ ਉਹ ਲੈਣ ਦੇ ਲਈ ਗਿਆ ਸੀ ਜਦ ਇਸ ਹਮਲੇ ਦੇ ਵਿੱਚ ਇਸ ਮੁੰਡੇ ਦੀ ਜਿਹੜੀ ਉਹ ਮੌਤ ਹੋ ਗਈ ਆ। ਜ਼ੈਲੈਂਸਕੀ ਨੇ ਯੂਰਪੀਅਨ ਸੰਘ ਨੂੰ ਸੰਬੋਧਨ ਕੀਤਾ ਆ। ਆਪਣੇ ਜਿਹੜੇ ਵੀ ਥਾਂ ਦੇ ਉੱਤੇ ਉਹ ਬੈਠਾ ਆ, ਬੰਕਰ ਹੋ ਸਕਦਾ ਹੈ ਜਾਂ ਕੋਈ ਪ੍ਰੈਜ਼ੀਡੈਂਸ਼ੀਅਲ ਬਿਲਡਿੰਗ ਹੋ ਸਕਦੀ ਜਾਂ ਕੁਛ ਵੀ ਜਿਹੜਾ ਆ ਉੱਥੋਂ ਨੇ ਜਿਹੜਾ ਕੀਤਾ, ਕਹਿੰਦੇ ਵੀ ਆਜ਼ਾਦੀ ਦਾ ਮੁੱਲ ਸਾਨੂੰ ਜਿਹੜਾ ਆ ਉਹ ਉਤਾਰਨਾ ਪੈ ਰਿਹਾ ਆ। ਆਪਣੇ ਹਿਸਾਬ ਦੇ ਨਾਲ ਖੂਨ ਦੇ ਨਾਲ ਜਿਹੜਾ ਟਰਾਂਸਲੇਟਰ ਸੀਗਾ ਉਹ ਵੀ ਕਹਿੰਦੇ ਆ ਵੀ ਇਸ ਦਾ ਤਰਜਮਾ ਕਰਦੇ ਕਰਦੇ 2-3 ਵਾਰੀ ਤਾਂ ਉਹ ਵੀ ਜਿਹੜਾ ਆ ਉਹ ਰੋ ਪਿਆ ਸੀਗਾ। ਯੂਰਪੀਅਨ ਸੰਘ ਦੇ ਲਈ ਕੱਲ ਉਸਦੀ ਮੈਂਬਰਸ਼ਿਪ ਦੇ ਲਈ ਯੂਕਰੇਨ ਨੇ ਕੱਲ ਐਪਲੀਕੇਸ਼ਨ ਜਿਹੜੀ ਉਹ ਘੱਲ ਦਿੱਤੀ ਸੀ। ਇਹ ਕਰਨ ਤੋਂ ਬਾਅਦ ਦੇ ਵਿੱਚ ਪੁਤਿਨ ਜਿਹੜਾ ਆ ਉਹ ਬੌਖਲਾਹਟ ਦੇ ਵਿੱਚ ਆ। ਉਹ ਪਾਗਲ ਜਿਹੜਾ ਇੱਕ ਹਿਸਾਬ ਦੇ ਨਾਲ ਹੋ ਗਿਆ, ਤੇ ਉਸਨੇ ਜਿਹੜਾ ਰਾਜਧਾਨੀ ਕੀਵ ਆ ਤੇ 30 ਕਿਲੋਮੀਟਰ ਦੂਰ ਉਹਨਾਂ ਦੇ ਬਾਰਡਰ ਤੋਂ ਖਾਰਕੀਵ ਜਿਹੜਾ ਟਾਊਨ ਆ, ਇਹ ਸ਼ਹਿਰ ਆ, ਉੱਥੇ ਜਿਹੜੇ ਵੱਡੇ ਹਮਲੇ ਕਰ ਦਿੱਤੇ ਆ। 30 ਤੋਂ 40 ਕਿਲੋਮੀਟਰ ਲੰਬੀ ਜਿਹੜੀ ਇੱਕ ਇਹਨਾਂ ਦਾ ਕੌਨਵੋਏ, ਜਿਸ ਦੇ ਵਿੱਚ ਸੈਂਕੜੇ ਹੀ ਹਜ਼ਾਰਾਂ ਹੀ ਫੌਜੀ, ਉਸ ਦੇ ਨਾਲ ਅਸਲਾ ਤੇ ਟੈਂਕਸ, ਉਹ ਜਿਹੜੇ ਆ ਰਾਜਧਾਨੀ ਵੱਲ ਨੂੰ ਜਿਹੜੇ ਉਹ ਵੱਧ ਰਹੇ ਹੈਗੇ ਆ। ਸੋ ਸਥਿਤੀ ਬਹੁਤ ਜ਼ਿਆਦਾ ਗੰਭੀਰ, ਸੰਗੀਨ ਜਿਹੜੀ ਆ ਯੂਕਰੇਨ ਦੇ ਲੋਕਾਂ ਦੇ ਲਈ ਬਣਦੀ ਜਾ ਰਹੀ ਆ। ਕੀਵ ਦੇ ਵਿੱਚ ਇੱਕ ਜਿਹੜਾ ਟੀਵੀ ਟਾਵਰ ਤੇ ਰੇਡੀਓ ਟਾਵਰ ਸੀ, ਉਸ ਦੇ ਉੱਤੇ ਵੀ ਇੱਕ ਪ੍ਰੋਜੈਕਟਾਈਲ ਦੇ ਨਾਲ ਰੂਸ ਦੇ ਦੁਆਰਾ ਜਿਹੜਾ ਉਹ ਹਮਲਾ ਕੀਤਾ ਗਿਆ ਹੈਗਾ ਆ। ਜਨੇਵਾ ਕਨਵੈਨਸ਼ਨ ਦੇ ਤਹਿਤ ਜਿਹੜੇ ਕਈ ਬੰਬ ਆ ਉਹ ਨਹੀਂ ਜਿਹੜੇ ਉਹ ਚਲਾਏ ਜਾ ਸਕਦੇ, ਪਰ ਫਿਰ ਵੀ ਰੂਸ ਨੇ ਜਿਹੜੇ ਆ ਉਹ ਬੰਬਾਂ ਦੀ ਕਹਿੰਦੇ ਆ ਵਰਤੋਂ ਜਿਹੜੀ ਉਹ ਕੀਤੀ ਆ। ਥਰਮੋਬੈਰਿਕ ਐਕਸਪਲੋਜਨ ਕਹਿੰਦੇ ਆ ਵੀ ਉਹ ਦੇਖਿਆ ਗਿਆ, ਜਿਹੜਾ ਕਰਨਾ ਇੱਕ ਵਾਰ ਕ੍ਰਾਈਮ ਜਿਹੜਾ ਉਹ ਮੰਨਿਆ ਜਾਂਦਾ ਹੈਗਾ ਆ। ਸੋ ਇਹ ਹੁਣ ਦੇਖਣਾ ਹੋਊਗਾ ਹਰਜੋਤ ਸਿੰਘ ਜੀ ਵੀ ਅੱਗੇ ਕੀ ਜਿਹੜਾ ਉਹ ਬਣਦਾ ਆ। ਰੂਸ ਦੇ ਐਸਟਸ ਜਿਹੜੇ ਆ ਉਹ ਫਰੀਜ਼ ਕੀਤੇ ਗਏ ਹੈਗੇ ਆ, ਬਹੁਤ ਸਾਰੇ ਥਾਵਾਂ ਤੋਂ ਉਹਨਾਂ ਨੂੰ ਕੱਢਿਆ ਗਿਆ ਹੈਗਾ ਆ। ਤੇ ਹੁਣ ਅੱਗੇ ਦੇਖੋ ਕੀ ਬਣਦਾ। ਯੂਕਰੇਨ ਦਾ ਇਹ ਰਾਸ਼ਟਰਪਤੀ ਜ਼ੈਲੈਂਸਕੀ ਆ, ਉਹ ਯੂਰਪੀਅਨ ਸੰਘ ਨੂੰ ਸੰਬੋਧਨ ਹੋਏ ਕਹਿ ਰਿਹਾ ਸੀਗਾ ਵੀ, ਕਹਿੰਦਾ ਵੀ ਇਕੱਲੀ ਉਸ ਦੀ ਜਿਹੜੀ ਕੁਐਸਟ ਆ ਉਹ ਯੂਕਰੇਨ ਦੇ ਨਾਲ ਨਹੀਂ ਮੁੱਕਣੀ, ਇਹ ਗਾਂ ਹੋਰ ਮੁਲਕਾਂ ਵਿੱਚ ਵੀ ਜਿਹੜੀ ਉਹ ਫੈਲ ਸਕਦੀ ਆ। ਇਸ ਇਨਵੇਜਨ ਦੇ ਕਰਕੇ ਪੂਰੇ ਦੁਨੀਆ ਭਰ ਦੇ ਵਿੱਚ ਰਾਸ਼ਨ ਪਾਣੀ ਦੀ ਕਮੀ ਜਿਹੜੀ ਆ ਉਹ ਯੂਕਰੇਨ ਤੇ ਉਸਦੇ ਇਰਦ ਗਿਰਦ ਜਿਹੜੀ ਉਹ ਕਹਿੰਦੇ ਵੀ ਉਹ ਵੱਧ ਜਾਵੇਗੀ। ਸੋ ਉਹਦੀ ਕਮੀ ਜਿਹੜੀ ਉਹ ਹੋਰ ਜ਼ਿਆਦਾ ਹੋਊਗੀ। ਕਹਿੰਦੇ ਵੀ ਅੱਜ ਦੇ ਦਿਨ ਦੇ ਵਿੱਚ ਖਾਰਕੀਵ, ਓਡੇਸਾ ਜਿੱਥੇ ਗੁਰਦੁਆਰਾ ਸਾਹਿਬ ਹੈਗਾ ਆ, ਕ੍ਰੀਮੀਆ, ਮੈਰੀਪੋਲ, ਇੱਥੇ ਜਿਹੜੇ ਆ ਵੱਡੇ ਧਮਾਕੇ ਜਿਹੜੇ ਆ ਉਹ ਰਿਪੋਰਟ ਕੀਤੇ ਗਏ ਹੈਗੇ ਆ। ਸੋ ਇਹਨਾਂ ਨੇ ਹਰਜੋਤ ਸਿੰਘ ਜੀ ਆਪਣਾ ਕਹਿ ਲਓ ਵੀ ਅਟੈਕ ਆ ਉਸ ਨੂੰ ਹੁਣ ਤੇਜ਼
ਜਿਹੜਾ ਉਹ ਕਰ ਦਿੱਤਾ ਆ। ਪਰ ਪੁਤਿਨ ਦੀਆਂ ਜਿਹੜੀਆਂ ਉਹ ਦਾਅਵੇ ਤੇ ਉਹ ਜਿਹੜੀਆਂ ਫੜਾਂ ਸੀਗੀਆਂ ਉਹ ਅਜੇ ਧਰੀਆਂ ਧਰਾਈਆਂ ਵਿੱਚ ਰਹਿ ਗਈਆਂ। ਯੂਕਰੇਨ ਦੀ ਫੌਜ ਤੇ ਉੱਥੋਂ ਦੇ ਜਿਹੜੇ ਲੋਕ ਆ ਉਹ ਡਟ ਕੇ ਇਸ ਦਾ ਜਿਹੜਾ ਉਹ ਮੁਕਾਬਲਾ ਕਰ ਰਹੇ ਹੈਗੇ ਆ। ਜੀ, ਰਸ਼ੀਆ ਦੀ ਮਿਲਟਰੀ ਨੇ ਐਡਵਾਂਸ ਕਰਤਾ, ਕਹਿੰਦੇ ਕੀਵ ਤੋਂ 15 ਮੀਲ ਦੇ ਲਾਗੇ-ਛਾਗੇ ਟਰੂਪ ਪਹੁੰਚ ਚੁੱਕੇ ਆ। ਇਹ ਸੀਨੀਅਰ ਯੂਐਸ ਡਿਫੈਂਸ ਡਿਪਾਰਟਮੈਂਟ ਦੇ ਆਫੀਸ਼ੀਅਲ ਨੇ ਅੱਜ ਦੱਸਿਆ ਹੈਗਾ। ਰਸ਼ੀਆ ਨੇ 80% ਉਹਨਾਂ ਦੀ ਜਿਹੜੀ ਕੰਬੈਟ ਫੋਰਸ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਡਿਪਲਾਈ ਕਰ ਦਿੱਤੀ ਆ ਯੂਕਰੇਨ ਦੇ ਵਿੱਚ ਐਂਟਰ ਕਰਨ ਲਈ। ਸੋ ਯੂਕਰੇਨ ਵਾਲੇ ਫਾਈਟ ਤਾਂ ਬਹੁਤ ਵੱਡੀ ਦੇ ਰਹੇ ਆ, ਪਰ ਛੋਟਾ ਮੁਲਕ ਆ ਤੇ ਉਹਨਾਂ ਦੇ ਕੋਲ ਐਡੇ ਜ਼ਿਆਦਾ ਹਥਿਆਰ ਨਹੀਂ ਹੈਗੇ। ਜ਼ੈਲੈਂਸਕੀ ਨੇ ਇਹ ਵੀ ਕਿਹਾ ਕਿ ਰਸ਼ੀਅਨਜ਼ ਸਿਵਲੀਅਨ ਏਰੀਆਜ਼ ਨੂੰ ਟਾਰਗੇਟ ਕਰ ਰਹੇ ਆ ਤੇ ਮੌਤਾਂ ਹੋ ਰਹੀਆਂ, ਇਸ ਕਰਕੇ ਵਾਰ ਕ੍ਰਾਈਮ ਦੇ ਚਾਰजेस ਉਹਨਾਂ ਦੇ ਉੱਤੇ ਲੱਗਣੇ ਚਾਹੀਦੇ ਹੈਗੇ ਆ। ਖਾਰਕਿਵ ਦੇ ਮੇਅਰ ਆਇਹੋਰ ਟੇਰੇਖੋ ਉਹਨਾਂ ਨੇ ਇਹ ਕਿਹਾ ਕਿ ਗਵਰਨਮੈਂਟ ਉਹਨਾਂ ਦੀ ਹਜੇ ਵੀ ਕੰਟਰੋਲ 'ਚ ਆ, ਈਵਨ ਦੋ ਰਸ਼ੀਆ ਦੇ ਟਰੂਪਸ ਨੇ ਉਹ ਸਾਰਾ ਟਾਊਨ ਘੇਰ ਕੇ ਰੱਖਿਆ ਹੋਇਆ ਹੈਗਾ ਤੇ ਬਹੁਤ ਵੱਖ-ਵੱਖ ਡਾਇਰੈਕਸ਼ਨਸ ਤੋਂ ਮਿਲਟਰੀ ਤੇ ਉਹਨਾਂ ਦੇ ਆਰਮਡ ਵਹੀਕਲਸ ਆ ਰਹੇ ਆ। ਇਹ ਵਾਸ਼ਿੰਗਟਨ ਪੋਸਟ ਨੇ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਹੈਗਾ। 6,77,000 ਰਿਫਿਊਜੀ ਆਲਰੇਡੀ ਯੂਕਰੇਨ ਤੋਂ ਭੱਜ ਕੇ ਨਾਲ ਦੇ ਮੁਲਕ ਪੋਲੈਂਡ ਦੇ ਵਿੱਚ ਚਲੇ ਗਏ ਆ। ਫਿਲਿਪੋ ਗ੍ਰੈਂਡੀ ਯੂਐਨ ਹਾਈ ਕਮਿਸ਼ਨ ਫਾਰ ਰਿਫਿਊਜੀਜ਼ ਉਹਨਾਂ ਨੇ ਦੱਸਿਆ। ਜ਼ੈਲੈਂਸਕੀ ਨੇ ਅੱਜ ਯੂਰਪੀਅਨ ਪਾਰਲੀਮੈਂਟ ਨੂੰ ਐਡਰੈਸ ਕੀਤਾ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈਗਾ। ਸਟੇਟ ਡਿਪਾਰਟਮੈਂਟ ਯੂਐਸ ਦੀ ਇਸ ਨੇ ਸਾਰੀ ਐਮਬੈਸੀਜ਼ ਬੈਲਾਰੂਸ ਦੇ ਵਿੱਚ ਕਲੋਜ਼ ਕਰਤੀ ਆ, ਜੋ ਕਿ ਰਸ਼ੀਆ ਦਾ ਗੁਆਂਢੀ ਮੁਲਕ ਆ ਤੇ ਸਪੋਰਟਰ ਹੈਗਾ ਰਸ਼ੀਆ ਦਾ। ਰਸ਼ੀਆ ਨੇ ਆਪਣਾ 에ਅਰ ਸਪੇਸ ਕੈਰੀਅਰਸ ਦੇ ਲਈ ਕਲੋਜ਼ ਕਰਤਾ 36 ਨੇਸ਼ਨ ਦਾ, ਜਿਨ੍ਹਾਂ ਨੇ ਰਸ਼ੀਆ ਦੀਆਂ ਫਲਾਈਟਸ ਨੂੰ ਬੈਨ ਕੀਤਾ, ਜਿਹਦੇ ਵਿੱਚ ਯੂਰਪੀਅਨ ਯੂਨੀਅਨ ਦੇ ਮੁਲਕਾਂ ਕੈਨੇਡਾ ਹੈਗੇ ਆ। ਰਸ਼ੀਆ ਟੋਟਲੀ ਆਈਸੋਲੇਟਡ ਹੈ ਇਸ ਟਾਈਮ ਦੇ ਉੱਤੇ। ਇੰਟਰਨੈਸ਼ਨਲ ਕੰਡਮਨੇਸ਼ਨ ਹੋ ਰਹੀ ਆ ਪੂਰੀ ਦੁਨੀਆ ਵੱਲੋਂ। ਰਸ਼ੀਆ ਦੀ ਕਰੰਸੀ ਆਲਰੇਡੀ 30% ਡਾਊਨ ਚਲ ਗਈ ਆ ਯੂਐਸ ਡਾਲਰ ਦੇ ਮੁਕਾਬਲੇ। ਸੋ ਫਾਈਨੈਂਸ਼ਲੀ ਰਸ਼ੀਆ ਬਹੁਤ ਜ਼ਿਆਦਾ ਹਰਟ ਹੋ ਰਿਹਾ ਆ, ਪਰ ਹਜੇ ਵੀ ਹਟ ਨਹੀਂ ਰਿਹਾ। 40 ਮੀਲ ਦਾ ਜਿਹੜਾ ਕੌਨਵੇ ਚੱਲ ਰਿਹਾ, ਰਸ਼ੀਅਨ ਫੋਰਸਿਸ ਰੀਗਰੁੱਪ ਕਰ ਰਹੀਆਂ ਆ। ਜਨੇਵਾ ਦੇ ਵਿੱਚ ਜਦੋਂ ਰਸ਼ੀਆ ਦੇ ਫੋਰਨ ਮਿਨਿਸਟਰ ਸਰਜੀ ਲੈਵਰੋਵ ਨੇ ਐਡਰੈਸ ਕਰਨਾ ਸ਼ੁਰੂ ਕੀਤਾ ਯੂਐਨ ਹਿਊਮਨ ਰਾਈਟਸ ਕਾਉਂਸਲ ਦੇ ਸਾਹਮਣੇ, ਤੇ ਦਰਜਨਾਂ ਦੇ ਹਿਸਾਬ ਦੇ ਨਾਲ 100 ਦੇ ਕਰੀਬ ਡਿਪਲੋਮੈਟ ਉਹ ਵਾਕਆਊਟ ਕਰ ਗਏ ਵੀ ਅਸੀਂ ਇਸ ਨੂੰ ਨਹੀਂ ਸੁਣਨਾ, ਤੇ ਕਿਉਂਕਿ ਇਹਨਾਂ ਨੇ ਇਲੀਗਲ ਯੁੱਧ ਯੂਕਰੇਨ ਦੇ ਅਗੇਂਸਟ ਸ਼ੁਰੂ ਕੀਤਾ ਹੋਇਆ ਆ। ਫਿਲਮ ਮੇਕਰ ਤੇ ਐਕਟਰ ਸ਼ੈਨ ਪੈਨ ਉਹ ਉੱਥੇ ਮੂਵੀ ਬਣਾਉਣ ਗਏ ਹੋ ਸੀ ਇਸ ਕਨਫਲਿਕਟ ਨੂੰ ਲੈ ਕੇ, ਤੇ ਉਹ 22 ਫੁੱਟ ਤੁਰ ਕੇ ਉੱਥੋਂ ਬਾਹਰ ਨਿਕਲ ਆਏ ਆ। ਉਹਨਾਂ ਨੇ ਇਹ ਕਿਹਾ ਵੀ ਮੈਂ ਤੇ ਮੇਰੇ ਕਲੀਗ ਬਹੁਤ ਲੰਮੇ ਮੀਲ ਤੁਰ ਕੇ ਪੋਲੈਂਡ ਦੇ ਬਾਰਡਰ ਤੇ ਗਏ ਆ, ਤੇ ਕਾਰ ਵੀ ਕਿਤੇ ਰਸਤੇ 'ਚ ਛੱਡਤੀ ਕਿਉਂਕਿ ਬੰਬਾਰਡਮੈਂਟ ਹੋ ਰਹੀ ਸੀ, ਤੇ ਪਰ ਉਹ ਜੀਂਦੇ ਹੋਏ ਕਹਿੰਦੇ ਬਚ ਕੇ ਅਸੀਂ ਉੱਥੇ ਪਹੁੰਚ ਗਏ ਹੈਗੇ ਆ। ਕੀਵ ਤੇ ਖਾਰਕਿਵ ਦੀ ਸਿਚੁਏਸ਼ਨ ਦੋਨਾਂ ਟਾਊਨਸ ਦੀ ਬਹੁਤ ਬੁਰੀ ਹੈਗੀ ਹੈ ਇਸ ਟਾਈਮ ਦੇ ਉੱਤੇ। ਯੂਕਰੇਨ ਦੀ ਟੋਟਲ ਪੋਪੂਲੇਸ਼ਨ 45 ਮਿਲੀਅਨ ਆ। ਕੁਛ ਕੁ ਮਿਲੀਅਨ ਜ਼ਿਆਦਾ ਆਪਾਂ ਕਹਿ ਸਕਦੇ ਕੈਲੀਫੋਰਨੀਆ ਨਾਲੋਂ। ਕੈਲੀਫੋਰਨੀਆ ਦੀ 39-40 ਮਿਲੀਅਨ ਦੇ ਕਰੀਬ ਆ। ਸੋ ਇਹਦੇ ਨਾਲ ਥੋੜਾ ਜਿਹੀ ਜ਼ਿਆਦਾ ਪੋਪੂਲੇਸ਼ਨ ਹੈਗੀ ਆ, ਪਰ ਉਹਨਾਂ ਦਾ ਏਰੀਆ ਜਿਹੜਾ ਆ 2,33,000 ਸਕੁਅਰ ਫੁੱਟ ਹੈਗਾ ਆ। ਨਾਟੋ ਦੇ ਸੈਕਟਰੀ ਜਨਰਲ ਜੈਨਸ ਸਟੋਲਨਬਰਗ ਨੇ ਇਹ ਕਿਹਾ ਆ ਕਿ ਅਲਰਟ ਲੈਵਲ ਨਿਊਕਲੀਅਰ ਦੇ ਸੰਬੰਧ ਦੇ ਵਿੱਚ ਹਜੇ ਤੱਕ ਕੋਈ ਚੇਂਜ ਨਹੀਂ ਹੋਇਆ, ਕਿਉਂਕਿ ਰਸ਼ੀਆ ਵਾਲਿਆਂ ਨੇ ਆਪਣਾ ਅਲਰਟ ਇੱਕ ਤਰ੍ਹਾਂ ਦੇ ਨਾਲ ਯੂਜ਼ ਕਰਨਾ ਕਰ ਦਿੱਤਾ ਸ਼ੁਰੂ। ਗੂਗਲ ਤੇ ਹੋਰ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ ਆ ਉਹ ਰਸ਼ੀਆ ਦੇ ਸਟੇਟ ਮੀਡੀਆ ਤੇ ਉਹਨਾਂ ਦਾ ਜਿਹੜਾ ਪ੍ਰੋਪੋਗੰਡਾ ਆ ਉਸ ਨੂੰ ਰੋਕਣ ਦੇ ਲਈ ਪੂਰੀ ਬਾਹ ਲਾ ਰਹੀਆਂ ਹੈਗੀਆਂ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਸਥਿਤੀ ਇੱਦਾਂ ਦੀ ਉਹੀ ਜਿਹੜੀ ਉਹ ਬਣੀ ਪਈ ਹੈਗੀ ਆ। ਉੱਧਰ ਵੀਜ਼ਾ ਤੇ ਮਾਸਟਰ ਕਾਰਡ ਵਾਲਿਆਂ ਨੇ ਆਪਣੀਆਂ ਜਿਹੜੀਆਂ ਸਰਵਿਸਿਜ਼ ਆ ਉਹ ਬਲੌਕ ਕਰ ਦਿੱਤੀਆਂ ਆ। ਜਿਹੜੇ ਸੈਂਕਸ਼ਨਡ ਰਸ਼ੀਅਨ ਬੈਂਕਸ ਹੈਗੇ ਆ ਉਹਨਾਂ ਉਹਨਾਂ ਦੇ ਕੋਲੋਂ ਵਰਲਡ ਟਾਈਕਵਾਂਡੋ ਨੂੰ ਉਹਨਾਂ ਨੇ ਜਿਹੜਾ ਆਨਰੇਰੀ ਪ੍ਰਧਾਨ ਬਣਾ ਕੇ ਰੱਖਿਆ ਸੀ ਪੁਤਿਨ ਨੂੰ, ਉਹਨਾਂ ਨੇ ਜਿਹੜਾ ਆ ਉਸ ਦੇ ਵਿੱਚੋਂ ਮਾਰਸ਼ਲ ਆਰਟ ਵਾਲਿਆਂ ਨੇ ਉਹ ਵੀ ਵਾਪਸ ਲੈ ਲਿਆ, ਤੇ ਜਿਹੜੀ ਇੱਕ ਬਲੈਕ ਬੈਲਟ ਦਿੱਤੀ ਸੀ ਟਾਈਕਵਾਂਡੋ ਦੇ ਵਿੱਚ ਪੁਤਿਨ ਨੂੰ ਉਹ ਵੀ ਉਹਨਾਂ ਨੇ ਵਾਪਸ ਜਿਹੜੀ ਆ ਪੁਤਿਨ ਦੇ ਕੋਲੋਂ ਉਹ ਲੈ ਲਈ ਹੈਗੀ ਆ।
ਚਾਈਨਾ ਦਾ ਜਿਹੜਾ ਡਿਪਲੋਮੈਟ ਆ ਉਹਨੇ ਯੂਕਰੇਨੀ ਕਾਊਂਟਰਪਾਰਟ ਨੂੰ ਜਿਹੜਾ ਕਿਹਾ ਆ ਵੀ ਚਾਈਨਾ ਜਿਹੜਾ ਆ ਉਹ ਰਿਗਰੈਟ ਕਰਦਾ ਹੈ, ਡੀਪਲੀ ਰਿਗਰੈਟਸ ਜਿਹੜਾ ਰਸ਼ੀਆ ਦੇ ਨਾਲ ਕੌਨਫਲਿਕਟ ਹੋ ਰਿਹਾ ਆ। ਜਿਹੜਾ ਰੂਸ ਨੂੰ ਜਿਹੜਾ ਚੀਨ ਨੇ ਵੀ ਅਜੇ ਕਹਿ ਸਕਦੇ ਆ ਵੀ ਪੂਰੀ ਤਰ੍ਹਾਂ ਸਮਰਥਨ ਨਹੀਂ ਕੀਤਾ, ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਅਲੱਗ-ਥਲੱਗ ਜਿਹੜਾ ਆ ਉਹ ਇਸ ਟਾਈਮ ਪਾਇਆ ਗਿਆ ਹੈਗਾ ਆ। ਯੂਰਪੀਅਨ ਸੰਘ ਦੇ ਸੰਬੋਧਨ ਤੋਂ ਬਾਅਦ ਦੇ ਵਿੱਚ ਉੱਥੇ ਜਿਹੜੀਆਂ ਚਰਚਾਵਾਂ ਜਿਹੜੀਆਂ ਉਹ ਚੱਲੀਆਂ ਆ, ਉਹਨਾਂ ਨੇ ਜਿਹੜਾ ਇਹ ਆਖਿਆ ਆ ਵੀ ਯੂਰਪ ਆਪਣੀ ਜਿਹੜੀ ਰਿਲਾਇੰਸ ਆ ਵੀ ਉਸ ਦੇ ਉੱਤੇ ਜਿਹੜੀ ਉਹਨਾਂ ਦੀ ਲੋੜ ਹੁੰਦੀ ਹੈ ਕ੍ਰੈਮਲਿਨ ਦੀ ਗੈਸ ਦੇ ਉੱਤੇ, ਉਸ ਨੂੰ ਉਹ ਖਤਮ ਕਰੇ ਤੇ ਰਸ਼ੀਅਨ ਓਲੀਗਾਰਕਸ ਜਿਹੜੇ ਅਮੀਰ ਲੋਕ ਨੇ ਉਹ ਵਨੀਰ ਆਫ ਰਿਸਪੈਕਟੇਬਿਲਟੀ ਦੇ ਪਿੱਛੇ ਜਿਹੜੇ ਉਹ ਨਹੀਂ ਲੁਕ ਸਕਦੇ ਤੇ ਯੂਰਪ ਜਿਹੜਾ ਆ ਉਹ ਡਿਫੈਂਸ ਤੇ ਸਿਕਿਉਰਿਟੀ ਦੇ ਵਿੱਚ ਹੋਰ ਜ਼ਿਆਦਾ ਇਨਵੈਸਟ ਜਿਹੜਾ ਉਹ ਕਰੇ ਤੇ ਜਿਹੜੀ ਕ੍ਰੈਮਲਿਨ ਦੀ ਡਿਸਇਨਫੋਰਮੇਸ਼ਨ ਮਿਸਇਨਫੋਰਮੇਸ਼ਨ ਕੈਂਪੇਨ ਜਿਹੜੀ ਚੱਲ ਰਹੀ ਆ ਉਸ ਦੇ ਖਿਲਾਫ ਵੀ ਫਾਈਟ ਉਹਨਾਂ ਨੂੰ ਕਰਨਾ ਚਾਹੀਦਾ ਆ। ਰਸ਼ੀਆ ਦੇ ਜਿਹੜੇ ਫਿਗਰ ਸਕੇਟਰਸ ਹੈਗੇ ਆ ਉਹਨਾਂ ਨੂੰ ਵਰਲਡ ਚੈਂਪੀਅਨਸ਼ਿਪਸ ਜਿਹੜੀ ਇਸ ਮਹੀਨੇ ਦੇ ਵਿੱਚ ਹੋਣੀ ਸੀ ਉਸ ਦੇ ਵਿੱਚੋਂ ਉਹਨਾਂ ਨੂੰ ਬੈਨ ਕਰ ਦਿੱਤਾ ਗਿਆ ਆ। ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਇਹ ਰਿਕਮੈਂਡ ਕੀਤਾ ਆ ਵੀ ਕੋਈ ਵੀ ਰੂਸੀ ਤੇ ਬੈਲਾਰੂਸੀਅਨ ਜਿਹੜੇ ਐਥਲੀਟ ਆ ਉਹਨਾਂ ਨੂੰ ਆਉਣ ਵਾਲੀਆਂ ਇੰਟਰਨੈਸ਼ਨਲ ਸਪੋਰਟਸ ਦੇ ਵਿੱਚ ਖੇਡਣ ਤੋਂ ਰੋਕ ਦਿੱਤਾ ਜਾਵੇ। ਸੋ